ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਅਗਸਤ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਜੇਕਰ ਤੁਸੀਂ AARP ਦੇ AARP ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਹੈ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। AARP ਦੇ ਮੈਂਬਰ ਬਣਨ ਲਈ, ਇਸ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਕਰ ਦਈਏ ਜੀ ਸ਼ੁਰੂ। ਭਗਵੰਤ ਮਾਨ ਦੀ ਸ਼ਰਾਬ ਜਿਹੜੀ ਜੀ ਉਹਦਾ ਪਿੱਛਾ ਨਹੀਂ ਛੱਡਦੀ। ਸ਼ਰਾਬ ਕਹਿੰਦੇ ਜੀ ਉਸ ਦੀ ਛਡਾਓ। ਹਰਿੰਦਰ ਸਿੰਘ ਖਾਲਸਾ, ਪ੍ਰੇਮ ਸਿੰਘ ਚੰਦੂ ਮਾਜਰਾ, ਮਹੇਸ਼ ਗਿਰੀ ਹੁਣਾਂ ਨੇ ਸਪੀਕਰ ਹੁਣਾਂ ਨੂੰ ਪੱਤਰ ਦਿੱਤਾ। ਇਹ ਪੱਤਰ ਨਹੀਂ ਜੀ, ਇਹ ਲਵ ਲੈਟਰ ਆ, ਪ੍ਰੇਮ ਪੱਤਰ ਆ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਹੈ, ਕਹਿ ਸਕਦੇ ਕਿ ਭਾਤ ਦੀਆਂ ਲੱਕੜੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਬਿਲਕੁਲ ਏਕਤਾ ਦਾ ਮੁਜ਼ਾਹਰਾ ਕਰਕੇ ਬੜੇ ਦੇਸ਼ ਹਿੱਤ ਲਈ ਉਹ ਪੱਤਰ ਲਿਖ ਰਹੀਆਂ। ਤਾਂ ਇਹਨੂੰ ਪ੍ਰੇਮ ਪੱਤਰ ਕਹਿਣਾ ਚਾਹੀਦਾ, ਕਿਉਂਕਿ ਮਹੇਸ਼ ਗਿਰੀ ਹੈ ਜਿਹੜਾ ਉਹ ਭਾਜਪਾ ਦਾ ਸੰਸਦ ਆ ਦਿੱਲੀ ਤੋਂ। ਚੰਦੂ ਮਾਜਰਾ ਸਾਹਿਬ ਜਿਹੜੇ ਆ ਉਹ ਅਕਾਲੀ ਦਲ ਨੂੰ ਰਿਪ੍ਰਜੈਂਟ ਕਰਦੇ ਆ ਤੇ ਹਰਿੰਦਰ ਸਿੰਘ ਖਾਲਸਾ ਹੋਰੀ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਹੋਏ ਮੈਂਬਰ ਪਾਰਲੀਮੈਂਟ ਆ। ਪਰ ਇਹਨਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੀ ਇਹੋ ਜਿਹਾ ਹੀ ਬਿਆਨ ਦੇ ਚੁੱਕਾ, ਜਿਹਨੇ ਸ਼ੁਰੂਆਤ ਕੀਤੀ ਸੀ ਭਗਵੰਤ ਮਾਨ ਦੇ ਸ਼ਰਾਬ ਦੇ ਮਾਮਲੇ ਦੀ, ਜਿਹਨੂੰ ਇਹ ਧਿਰਾਂ ਫੋਲੋ ਕਰਦੀਆਂ ਪਈਆਂ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਅਸਿੱਧੇ ਤੌਰ ਤੇ ਇਸ ਪ੍ਰੇਮ ਪੱਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਹੈ। ਸੋ ਇਹ ਪ੍ਰੇਮ ਪੱਤਰ ਜਿਹੜਾ ਗਿਆ, ਹੁਣ ਇਹਦੇ ਤੇ ਕਾਰਵਾਈ ਪਤਾ ਨਹੀਂ ਕੀ ਹੋਏਗੀ, ਪਰ ਇਹਨਾਂ ਨੇ ਲਿਖ ਕੇ ਇਹ ਭੇਜਿਆ, ਮੰਗ ਕੀਤੀ ਹੈ ਕਿ ਭਾਈ ਸੰਸਦ ਦੇ ਖਜ਼ਾਨੇ 'ਚੋਂ ਥੋੜ੍ਹਾ ਜਿਹਾ ਖਰਚ ਕਰਕੇ ਭਗਵੰਤ ਮਾਨ ਦੀ ਜਿਹੜੀ ਹੈ ਸ਼ਰਾਬ ਦੀ ਲੱਤ ਛੁਡਾਓ ਔਰ ਇਲਾਜ ਕਰਵਾਉਣ ਤੋਂ ਬਾਅਦ ਹੀ ਇਹਨੂੰ ਸੰਸਦ 'ਚ ਵੜਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਉਸ ਸਮੇਂ ਪੱਤਰ ਲਿਖਿਆ ਗਿਆ ਹੈ ਜਦੋਂ ਜਿਹੜੀ ਸੰਸਦੀ ਕਮੇਟੀ ਬੈਠੀ ਹੈ ਵੀਡੀਓ ਵਾਲੇ ਮਾਮਲੇ 'ਚ, ਉਹ ਤਕਰੀਬਨ ਫੈਸਲਾ ਜਿਹੜਾ ਆ ਉਹ ਬਣਾਉਣ ਜਾ ਰਹੀ ਹੈ। ਤਾਂ ਉਸ ਸਮੇਂ ਇਹ ਪ੍ਰੇਮ ਪੱਤਰ ਲਿਖਿਆ ਜਾਣਾ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਉਹ ਜਿਹੜਾ ਫੈਸਲਾ ਆਉਣਾ ਹੈ ਸੰਸਦ ਕਮੇਟੀ ਦਾ, ਜੋ ਉਹਨਾਂ ਦੀ ਰਾਏ ਆਉਣੀ ਹੈ, ਸਿਫਾਰਿਸ਼ ਕਰਨੀ ਉਹਨਾਂ ਨੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਮਾਨ ਤੇ ਕੀਤੀ ਜਾਵੇ, ਤਾਂ ਉਸ ਕਾਰਵਾਈ ਨੂੰ ਹੋਰ ਠੋਸ ਹੋਰ ਸਖਤ ਕਰਨ ਲਈ ਸ਼ਾਇਦ ਇਹ ਪੱਤਰ ਲਿਖਿਆ ਗਿਆ। ਪਰ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੈ ਜੀ ਜਦੋਂ ਸੰਸਦ ਦੇ ਵਿੱਚ ਸੰਸਦ ਮੈਂਬਰਾਂ ਨੇ ਕਿਸੇ ਸੰਸਦ ਮੈਂਬਰ ਤੋਂ ਜਿਹੜੀ ਹੈ ਇਹਨਾਂ ਤੰਗ ਆ ਕੇ ਮੰਗ ਦੁਹਰਾਈ ਹੈ ਕਿ ਜੀ ਇਹਨੂੰ ਸ਼ਰਾਬ ਮੁਕਤ ਕੀਤਾ ਜਾਵੇ। ਸੋ ਹੁਣ ਦੇਖਾਂਗੇ ਜੀ ਇਹ ਇਤਿਹਾਸਕ ਜਿਹੜਾ ਵਾਪਰਿਆ ਘਟਨਾਕ੍ਰਮ ਇਹ ਕਿਸ ਦਿਸ਼ਾ ਦੇ ਵਿੱਚ ਬਹਿੰਦਾ ਹੈ। ਪਰ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਪਤਾ ਨਹੀਂ ਉਹਨੂੰ ਕਿਹੜਾ ਸ਼ਨੀ ਢਾਈਆ ਟੱਕਰਿਆ ਕਿ ਵੱਧਦੀਆਂ ਹੀ ਜਾਂਦੀਆਂ। ਸੰਸਦ ਕਮੇਟੀ ਦੇ ਵਿੱਚੋਂ ਵੀ ਸੂਤਰ ਦੱਸਦੇ ਆ ਕਿ ਸੰਸਦੀ ਕਮੇਟੀ ਹੈ ਜਿਹੜੀ ਉਹ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਈ ਬੈਠੀ ਹੈ। ਉਹਦੇ 'ਚੋਂ ਬਹੁਤੇ ਮੈਂਬਰ ਇਹਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਮੂਡ ਦੇ ਵਿੱਚ ਉਹ ਰਾਏ ਰੱਖਦੇ ਆ। ਹੁਣ ਇਹ ਕਮੇਟੀ ਵੀ ਕੱਲ੍ਹ ਨੂੰ ਹੋ ਸਕਦਾ ਜਿਹੜਾ ਇਹ ਫੈਸਲਾ ਦੇ ਦੇਵੇ, ਆਪਣੀ ਰਾਏ ਦੇ ਦੇਵੇ। ਸੋ ਭਗਵੰਤ ਮਾਨ ਲਈ ਰਸਤਾ ਜਿਹੜਾ ਆ ਉਹ ਔਖਾ ਹੈ। ਪਰ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਤੇ ਇਹ ਜੋ ਮਹੇਸ਼ ਗਿਰੀ ਹੋਰੀ, ਪ੍ਰੇਮ ਸਿੰਘ ਚੰਦੂ ਮਾਜਰਾ, ਇਹਨਾਂ ਸਾਰੀਆਂ ਪਾਰਟੀਆਂ ਨੇ ਅੱਜ ਰਲ ਕੇ ਜਿਵੇਂ ਪੱਤਰ ਲਿਖਿਆ, ਇਹਦੇ ਤੇ ਜੋ ਮਰਜ਼ੀ ਹੋਵੇ, ਪਰ ਜੇ ਸਤੌਜ ਵਾਲੇ ਨੇ ਅੱਗੋਂ ਕਦੂ ਚ ਕਾਨਾ ਫਸਾਤਾ ਕਿ ਸਾਰੇ ਹੀ ਆ ਜਾਓ, ਆਪਾਂ ਸਾਰੇ ਹੀ ਕਰਾਈਏ ਡੋਪ ਟੈਸਟ, ਤੇ ਫਿਰ ਤਾਣੀ ਹੈ ਜਿਹੜੀ ਉਹ ਹੋਰ ਵੀ ਉਲਝ ਜਾਣੀ ਹੈ। ਪਰ ਹਾਲ ਦੀ ਘੜੀ ਜੇ ਦੇਖੀਏ ਤੇ ਭਗਵੰਤ ਮਾਨ ਦਾ ਹਾਲ ਇਹ ਹੈ ਕਿ ਫਸ ਗਈ ਜਾਨ ਸਿਕੰਜੇ ਅੰਦਰ, ਜਿਉਂ ਵੇਲਣ ਵਿੱਚ ਗੰਨਾ, ਦੋਵੇਂ ਪਾਸੇ ਭਗਵੰਤ ਮਾਨ ਹੈ ਜਿਹੜਾ ਅੜਿਆ ਨਜ਼ਰ ਆਉਂਦਾ। ਪਰ ਇੱਕ ਚੀਜ਼ ਜਿਹੜੀ ਅੱਜ ਸਾਫ਼ ਹੋਈ ਹੈ ਉਹ ਇਹ ਹੈ ਕਿ ਭਾਰਤ ਦੀ ਸਿਆਸਤ ਦੇ ਵਿੱਚ ਜਦੋਂ ਕਿਤੇ ਸਾਂਝਾ ਨਿਸ਼ਾਨਾ ਫੁੰਡਣਾ ਹੋਵੇ, ਫਿਰ ਆਪਦੇ ਦੁਸ਼ਮਣ ਤੋਂ ਹੀ ਬੰਦੂਕ ਵੀ ਉਧਾਰੀ ਮਿਲ ਜਾਂਦੀ ਹੈ,
ਮੋਢਾ ਵੀ ਉਧਾਰਾ ਮਿਲ ਜਾਂਦਾ ਹੈ ਤੇ ਨਿਸ਼ਾਨਾ ਲਾਉਣ ਲਈ ਅੱਖ ਵੀ ਮਿਲ ਜਾਂਦੀ ਹੈ। ਬਿਲਕੁਲ ਬਿਲਕੁਲ ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਬੇਅਦਬੀ ਖਿਲਾਫ ਸੰਘਰਸ਼ ਵੇਲੇ ਪ੍ਰਚਾਰਕਾਂ ਨੂੰ ਸਰਕਾਰ ਵੱਲੋਂ ਦਬਾਇਆ ਗਿਆ ਸੀ, ਇੱਕ ਪ੍ਰਚਾਰਕ ਦਾ ਖੁਲਾਸਾ। ਦੇਖੋ, ਪ੍ਰਚਾਰਕ ਜਿਹੜੇ ਹੁੰਦੇ ਆ ਉਹ ਇਕੱਲੇ ਪ੍ਰਚਾਰਕ ਹੀ ਨਹੀਂ ਹੁੰਦੇ, ਪ੍ਰਚਾਰਕ ਜਿਹੜੇ ਆ ਉਹ ਉਸ ਸੰਦੇਸ਼ ਦੇ ਪਹਿਰੇਦਾਰ ਵੀ ਹੁੰਦੇ ਆ ਜਿਹੜੇ ਉਹ ਲੋਕਾਂ ਨੂੰ ਦਿੰਦੇ ਆ, ਤੇ ਇਹ ਦਿੰਦੇ ਆ ਗੁਰੂਆਂ ਦਾ ਸੰਦੇਸ਼, ਗੁਰਬਾਣੀ ਦਾ ਸੰਦੇਸ਼ ਪ੍ਰਚਾਰਕ। ਪਰ ਜੇ ਉਹ ਦਬੇ ਆ ਕਿਸੇ ਕਰਕੇ, ਭਾਵੇਂ ਇਹ ਖੁਲਾਸਾ ਬਹੁਤ ਵੱਡਾ ਹੈ, ਬੇਸ਼ੱਕ ਉਸ ਸਮੇਂ ਬੜਾ ਜ਼ਬਰ ਝੁੱਲਿਆ ਜਿਹੜਾ ਸਟੇਟ ਵੱਲੋਂ, ਪਰ ਫਿਰ ਵੀ ਜੇ ਪ੍ਰਚਾਰਕ ਦਬੇ ਆ ਤੇ ਪ੍ਰਚਾਰਕ ਅੱਜ ਹੁਣ ਹੌਲੀ ਹੌਲੀ ਸਾਹਮਣੇ ਆ ਰਹੇ ਆ, ਇਹਨਾਂ ਪ੍ਰਚਾਰਕਾਂ ਦੀ ਵੀ ਥੋੜ੍ਹੀ ਜਿਹੀ ਭਰੋਸੇਯੋਗਤਾ ਸ਼ੱਕੀ ਹੁੰਦੀ ਹੈ ਕਿ ਪ੍ਰਚਾਰਕ ਜਿਹੜੇ ਉਹ ਇਕੱਲੇ ਸਟੇਜਾਂ ਤੇ ਹੇਕਾ ਲਾਉਣ ਜੋਗੇ ਨਹੀਂ, ਉਹ ਆਪਣਾ ਅਮਲ ਵੀ ਦਿਖਾਉਣ ਦੇ ਜਿਹੜੇ ਆ ਉਹ ਸਮਰੱਥ ਹੋਣੇ ਚਾਹੀਦੇ ਆ। ਇਹ ਅੱਜ ਜੋ ਖੁਲਾਸਾ ਕੀਤਾ ਜਿਹੜੇ ਬਹੁਤ ਵੱਡੇ ਪ੍ਰਚਾਰਕ ਨੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਬਹੁਤ ਵੱਡੇ ਪ੍ਰਚਾਰਕ ਨੇ, ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਤੇ ਲੋਕ ਰੋਹ ਜਿਹੜਾ ਸੜਕਾਂ ਤੇ ਆ ਗਿਆ, ਜਦੋਂ ਪੰਥ ਪ੍ਰਚਾਰਕ ਆ ਕੇ ਇਸ ਸੰਘਰਸ਼ ਦੇ ਵਿੱਚ ਕੁੱਦੇ, ਤਾਂ ਉਸ ਤੋਂ ਬਾਅਦ ਪੰਥ ਪ੍ਰਚਾਰਕਾਂ ਨੂੰ ਦਬਾਉਣ ਲਈ ਉਹਨਾਂ ਦੇ ਪਰਿਵਾਰਕ ਤੇ ਉਹਨਾਂ ਦੇ ਨਿੱਜੀ ਤੌਰ ਤੇ ਬਹੁਤ ਵੱਡਾ ਦਬਾਅ ਪਾਇਆ ਗਿਆ, ਜਿਹਦੇ ਕਰਕੇ ਬਹੁਤੇ ਪ੍ਰਚਾਰਕ ਹੈ ਜਿਹੜੇ ਉਹ ਖਾਮੋਸ਼ ਹੋ ਗਏ ਤੇ ਸੰਘਰਸ਼ ਹੈ ਜਿਹੜਾ ਤਾਰੋ ਪੀੜੋ ਹੋ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ, ਵੈਸੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਪੰਥ ਪ੍ਰਚਾਰਕ ਹੈ ਜਿਹੜੇ ਉਹ ਅਗਵਾਈ ਕਰਨ ਵਿੱਚ ਫੇਲ ਹੋਏ ਸਨ, ਕੌਮੀ ਪੱਧਰ ਤੇ ਅਗਵਾਈ ਕਰਨ 'ਚ ਫੇਲ ਹੋਏ ਸਨ। ਇਹ ਅਮਰੀਕ ਸਿੰਘ ਤਲਵੰਡੀ ਅਮਰੀਕ ਸਿੰਘ ਹੋਰੀ ਚੰਡੀਗੜ੍ਹ ਵਾਲੇ ਕਹਿ ਰਹੇ ਆ। ਪਰ ਜੇ ਮੈਂ ਜਿਵੇਂ ਅੱਗੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਗੱਲ ਸੀ ਤਾਂ ਬਹੁਤ ਦੇਰ ਕਰ ਦਿੱਤੀ ਹੈ ਇਹਨਾਂ ਨੇ। ਦੂਜੀ ਗੱਲ ਇਹ ਹੈ ਕਿ ਦੇਖੋ, ਉਸ ਸਮੇਂ ਜਿਸ ਸਮੇਂ ਇੱਕ ਲੋਕ ਲਹਿਰ ਦੇ ਵਿੱਚ ਤਬਦੀਲ ਹੋ ਗਿਆ ਸੀ ਸੰਘਰਸ਼, ਤਾਂ ਉਸ ਸਮੇਂ ਅਚਾਨਕ ਇਹ ਜਿਹੜੇ ਪ੍ਰਚਾਰਕ ਸੀ ਉਹ ਅਚਾਨਕ ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਇਸ ਰੋਹ ਨੂੰ ਲੋਕ ਲਹਿਰ 'ਚ ਤਬਦੀਲ ਕੀਤਾ ਤੇ ਮੁੜ ਕੇ ਆਰਾਮ ਦੇ ਨਾਲ ਪਾਸੇ ਚਲੇ ਗਏ, ਅੱਜ ਉਹ ਵੀ ਰਾਜ ਖੁੱਲ ਗਿਆ ਕਿ ਉਹ ਚੁੱਪ ਕਾਤੋਂ ਹੋ ਗਏ ਸਨ, ਮੌਨੀ ਬਾਬੇ ਕਾਤੋਂ ਬਣ ਗਏ ਸਨ। ਹੁਣ ਇਹ ਸਾਰੀ ਚੀਜ਼ ਸਾਹਮਣੇ ਆ ਗਈ। ਔਰ ਇਸ ਚੀਜ਼ ਤੋਂ ਇੱਕ ਚੀਜ਼ ਹੋਰ ਸਾਫ਼ ਹੁੰਦੀ ਹੈ ਕਿ ਉਸ ਸਮੇਂ ਇਕੱਲੇ ਆਮ ਸਿੱਖ ਹੀ ਤਸ਼ੱਦਦ ਤੇ ਗੋਲੀਆਂ ਦਾ ਸ਼ਿਕਾਰ ਨਹੀਂ ਹੋਏ, ਪ੍ਰਚਾਰਕਾਂ ਤੇ ਵੀ ਪੂਰਾ ਡੰਡਾ ਚੱਲਿਆ, ਚਾਹੇ ਉਹ ਦਬਾਅ ਦਾ ਹੋਵੇ, ਚਾਹੇ ਉਹ ਹੋਰ ਕਿਸੇ ਤਰੀਕੇ ਦੇ ਨਾਲ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ। ਪਰ ਇਹਦੇ ਵਿੱਚੋਂ ਹੀ ਬਹੁਤ ਕੁਝ ਨਿਕਲਿਆ, ਸਾਬਤ ਕਰਦਾ ਹੈ ਕਿ ਜੋ ਵੀ ਹੋਇਆ ਅੱਗੇ ਇਸ ਸੰਘਰਸ਼ ਨੂੰ ਤਾਰੋ ਪੀੜੋ ਕਰਨ ਲਈ ਉਹ ਸਟੇਟ ਨੇ ਕੀਤਾ, ਤੇ ਨਾਲ ਸ਼ਾਇਦ ਸਟੇਟ ਦੇ ਜ਼ਬਰ ਜ਼ੁਲਮ ਦੇ ਨਾਲ ਜਿਹੜੀਆਂ ਦੂਜੀਆਂ ਧਿਰਾਂ ਸੀ ਉਹ ਵੀ ਸਹਿਮਤ ਹੋ ਕੇ ਤੁਰ ਪਈਆਂ। ਇੱਥੋਂ ਹੀ ਫਿਰ ਇਹ ਜਿਹੜਾ ਮਾਮਲਾ ਸੀਗਾ ਉਹ ਵਿੱਚੇ ਦਾ ਵਿੱਚੇ ਰਹਿ ਗਿਆ। ਪਰ ਇਹ ਬਹੁਤ ਵੱਡੀ ਗੱਲ ਆ ਕਿ ਪ੍ਰਚਾਰਕਾਂ ਨੂੰ ਵੀ ਸਰਕਾਰ ਨੇ ਦਬਾਇਆ, ਧਮਕਾਇਆ, ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਿੱਚ ਘੜੀਸਿਆ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਡੈਮੋਕ੍ਰੇਟਿਕ ਦੇਸ਼ ਦੇ ਵਿੱਚ ਜੇ ਗੱਲ ਇੱਥੋਂ ਤੱਕ ਜਾਂਦੀ ਹੈ, ਵਿਰੋਧ ਵਿਖਾਵਿਆਂ ਤੋਂ ਇੱਥੋਂ ਤੱਕ ਸਟੇਟ ਚਲੇ ਜਾਂਦੀ ਹੈ ਡਰ ਕੇ ਆਪਣੀ ਸੱਤਾ ਲਈ, ਤਾਂ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿ ਅੱਗੇ ਕੀ ਹੋਏਗਾ। ਅੱਗੇ ਦੇਖੀਏ ਹੁਣ ਹੋਤਾ ਹੈ ਕਿਆ। ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਜ਼ਹਿਰੀਲਾ ਭੋਜਨ ਖਾਣ ਨਾਲ 2 ਮੰਦਬੁੱਧੀ ਬੱਚਿਆਂ ਦੀ ਮੌਤ, ਬਾਕੀ ਬਿਮਾਰ। ਇਹ ਦੇਖੋ, ਸਾਡੇ ਇੱਥੇ ਪੀਯੂ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਹੈ, ਸ਼ਾਇਦ ਤੁਸੀਂ ਸੁਣੀ ਹੋਣੀ ਹੈ ਸਾਰਿਆਂ ਨੇ, ਕਿ ਇੱਥੇ 7 ਲੜਕੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਹੋਸਟਲ ਦੇ ਵਿੱਚ ਰਹਿੰਦੀਆਂ ਸਨ। ਉਹ ਮਾੜਾ ਖਾਣਾ ਖਾਣ ਦੇ ਨਾਲ, ਜਿਹੜਾ ਕਿ ਗੈਰ ਪੌਸ਼ਟਿਕ ਸੀਗਾ, ਗੈਰ ਮਿਆਰੀ ਸੀਗਾ, ਉਸ ਖਾਣੇ ਦੇ ਨਾਲ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋ ਗਈਆਂ 7 ਕੁੜੀਆਂ। ਉਹਨਾਂ ਨੂੰ ਦੌਰੇ ਪੈਣ ਲੱਗ ਪਏ ਤੇ ਡਾਕਟਰ ਦੱਸਦੇ ਆ ਕਿ ਉਹਨਾਂ ਨੂੰ ਤਾਂ ਜ਼ਿੰਦਗੀ ਦਵਾਈ ਖਾਣੀ ਪਵੇਗੀ ਇਸ ਬਿਮਾਰੀ ਦੇ ਨਾਲ ਨਜਿੱਠਣ ਲਈ। ਉਹ ਮਾਮਲਾ ਜਿਹੜਾ ਪ੍ਰਕਾਸ਼ ਦੇ ਵਿੱਚ ਆਉਣ ਤੇ ਬਾਅਦ ਕੋਈ ਕਾਰਵਾਈ ਦਾ ਉਹ ਭਾਗੀਦਾਰ ਨਹੀਂ ਬਣਿਆ। ਉਲਟਾ ਅੱਜ ਇੱਕ ਖਬਰ ਆ ਰਹੀ ਸੀ, ਸੁਣਨ ਨੂੰ ਮਿਲ ਰਹੀ ਸੀਗੀ ਕਿ ਉਹਨਾਂ ਕੁੜੀਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਿਆਨਾਂ ਤੋਂ ਮੁਕਰਾਇਆ ਜਾ ਰਿਹਾ ਕਿ ਤੁਸੀਂ ਕਹੋ ਜੀ ਜਿਹੜਾ ਮੈਸ ਦਾ ਖਾਣਾ ਉਹ ਵਧੀਆ, ਜਿਹੜਾ ਬਾਹਰੋਂ ਆਉਂਦਾ ਖਾਣਾ ਸਗੋਂ ਉਹ ਮਾੜਾ। ਇਸ ਤਰ੍ਹਾਂ ਦੇ ਬਿਆਨ ਹੈ ਜਿਹੜੇ ਉਹ ਵੀ ਸੁਣਨ ਨੂੰ ਮਿਲ ਰਹੇ ਆ। ਵਿੱਚੋਂ ਕਹਾਣੀਆਂ ਇਹ ਨਿਕਲ ਰਹੀਆਂ ਕਿ ਉੱਥੇ
ਐਡਾ ਵੱਡਾ ਮਾਮਲਾ ਸੀਗਾ, ਨਾ ਕਿਸੇ ਸਿਆਸਤਦਾਨ ਨੇ ਇੰਟਰਫੇਅਰ ਕੀਤਾ, ਨਾ ਕੋਈ ਇਹੋ ਜਿਹਾ ਕੋਈ ਬੋਰਡ ਬਣਿਆ, ਡਾਕਟਰਾਂ ਦਾ ਪੈਨਲ ਬਣਿਆ ਜਿਹਦੇ ਸਾਹਮਣੇ ਬਿਆਨ ਦੇਣ ਤੋਂ ਉਹਨਾਂ ਨੂੰ ਕੁੜੀਆਂ ਨੂੰ ਮੁਕਰਾਇਆ ਜਾ ਰਿਹਾ। ਉੱਤੋਂ ਇਹ ਘਟਨਾ ਸਾਹਮਣੇ ਆ ਗਈ ਕਿ ਕਪੂਰਥਲਾ ਦੇ ਵਿੱਚ 35 ਮੰਦਬੁੱਧੀ ਬੱਚੇ, ਹੁਣ ਦੇਖੋ ਜਿਹੜੇ ਅਵਿਕਸਿਤ ਹੈ ਬੌਧਿਕ ਤੌਰ ਤੇ, ਮਾਨਸਿਕ ਤੌਰ ਤੇ ਜਿਹੜੇ ਅਵਿਕਸਿਤ ਬੱਚੇ ਆ, ਜਿਨ੍ਹਾਂ ਦੀ ਉਮਰ 10 ਤੋਂ 12 ਸਾਲ ਆ, 35 ਬੱਚਿਆਂ ਨੇ ਭੋਜਨ ਖਾਧਾ ਜਿਹਦੇ ਚੋਂ ਬਹੁਤੇ ਬਿਮਾਰ ਹੋ ਗਏ। ਇਹਨਾਂ ਦੇ ਵਿੱਚੋਂ ਇੱਕ ਨੇ ਰਾਤ ਹੀ ਦਮ ਤੋੜ ਦਿੱਤਾ, ਦੂਸਰਾ ਅੱਜ ਸਵੇਰੇ ਪੂਰਾ ਹੋ ਗਿਆ, ਬਾਕੀ ਹਾਲੇ ਜਿਹੜੇ ਆ ਉਹ ਬਿਮਾਰ ਆ। ਸੋ ਇਹ ਘਟਨਾ ਉੱਪਰੋਂ ਥੱਲੇ 2 ਘਟਨਾ ਇਹ ਖਾਣੇ ਦੀ ਸਪਲਾਈ ਦੇ ਨਾਲ ਜੁੜੀਆਂ ਜਿਹੜੀਆਂ ਵਾਪਰ ਜਾਣੀਆਂ, ਇਹ ਚਿੰਤਾ ਦਾ ਵਿਸ਼ਾ ਹੈ। ਖਾਸ ਤੌਰ ਤੇ ਮੰਦਬੁੱਧੀ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਹੈ ਜਿਹੜੀ ਬਹੁਤ ਵੱਡੀ ਘਟਨਾ ਹੈ। ਸੋ ਇਹਨਾਂ ਨੂੰ ਥੋੜ੍ਹਾ ਜਿਹਾ ਜਾਗਣਾ ਚਾਹੀਦਾ, ਸੁੱਤੇ ਲੋਕਾਂ ਨੂੰ, ਸੁੱਤੇ ਜਿਹੜੇ ਸਾਡੇ ਹਾਕਮ ਆ, ਕਿ ਖਾਸ ਤੌਰ ਤੇ ਜਿੱਥੇ ਬੱਚੇ ਰਹਿੰਦੇ ਆ, ਜਿੱਦਾਂ ਜੇਲ੍ਹਾਂ ਨੇ ਜਾਂ ਹੋਸਟਲ ਆ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਸਮੂਹਿਕ ਤੌਰ ਤੇ ਭੋਜਨ ਬਣਦਾ ਤੇ ਸਮੂਹਿਕ ਤੌਰ ਤੇ ਖਾਧਾ ਜਾਂਦਾ, ਉਹਨਾਂ ਥਾਵਾਂ ਤੇ ਥੋੜ੍ਹਾ ਜਿਹਾ ਖਿਆਲ ਰੱਖਣ। ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਛੋਟੀਆਂ ਘਟਨਾਵਾਂ ਨਹੀਂ ਹੈ, ਇਹ ਬਹੁਤ ਵੱਡੀਆਂ ਘਟਨਾਵਾਂ। ਕਿਸੇ ਦਿਨ ਇਹ ਕਹਿ ਲਾਂਗੇ ਕਿ ਕਿਉਂਕਿ ਇਹ ਹੈ ਤੇ ਪ੍ਰਸ਼ਾਸਕੀ ਕਤਲ ਆ, ਜਿਹੜੇ ਅਣਗਹਿਲੀ ਤੋਂ ਹੁੰਦੇ ਉਹਨਾਂ ਨੂੰ ਪ੍ਰਸ਼ਾਸਕੀ ਕਤਲ ਹੀ ਕਿਹਾ ਜਾਂਦਾ। ਕਿਸੇ ਦਿਨ ਇਹ ਕਤਲ ਕਾਂਡਾਂ ਦੇ ਵਿੱਚ ਇਹ ਬਦਲ ਜਾਣਗੇ। ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ, ਪਰ ਅਫਸੋਸ ਇੱਧਰ ਕੋਈ ਧਿਆਨ ਨਹੀਂ ਦੇ ਰਿਹਾ। ਜੇਲ੍ਹਾਂ ਦੇ ਵਿੱਚ ਵੀ ਇਹੋ ਹਾਲ ਆ, ਕੰਟੀਨਾਂ ਦੇ ਵਿੱਚ ਵੀ ਇਹੋ ਹਾਲ ਆ, ਜਿਹੜੇ ਆਸ਼ਰਮ ਆ ਜਾਂ ਜਿਹੜੇ ਇਹੋ ਜਿਹੇ ਮੰਦਬੁੱਧੀ ਬੱਚਿਆਂ ਲਈ NGO ਕਈ ਚਲਾ ਰਹੇ ਆ, ਧੰਦਾ ਕਰਦੇ ਪਏ ਆ, ਉਹਨਾਂ ਦੇ ਵਿੱਚ ਵੀ ਇਹੋ ਹਾਲ ਆ। ਇਹ ਹਾਲ ਤਾਂ ਆ ਬੇਹਾਲ ਕਿਉਂਕਿ ਇੱਥੇ ਪੂਰੀ ਇੰਸਪੈਕਸ਼ਨ ਨਹੀਂ ਹੈ, ਪੂਰੇ ਇੱਥੇ ਜਿਹੜੇ ਆ ਜੋ ਭੋਜਨ ਦੇ ਮਾਪਦੰਡ ਆ ਉਹ ਖਰੇ ਨਹੀਂ ਉਤਰਦੇ, ਜੋ ਮਾਪਦੰਡ ਆ ਉਹ ਭੋਜਨ ਉਹਨਾਂ ਤੇ ਪੈਮਾਨੇ ਤੇ ਖਰਾ ਨਹੀਂ ਉਤਰਦਾ। ਸੋ ਚੈਕਿੰਗ ਇਹਨਾਂ ਨੂੰ ਰੈਗੂਲਰ ਕਰਨੀ ਚਾਹੀਦੀ ਹੈ। ਇੱਕ ਹੋਰ ਮੰਦਭਾਗੀ ਖਬਰ ਹੈ ਜਿਹੜੀ ਅੱਜ ਸ਼ਾਮ ਆਉਂਦਿਆਂ ਆ ਗਈ। ਮਾਨਸਾ ਦੇ ਜਵਾਰ ਕੇ ਪਿੰਡ ਦੇ ਕੋਲ ਇੱਕ ਕਾਰ ਆ ਜਿਹੜੀ ਬਿਨਾਂ ਆਦਮ ਦੇ ਫਾਟਕ ਤੇ ਰੇਲ ਗੱਡੀ ਨਾਲ ਟਕਰਾ ਗਈ, ਉਹਦੇ ਵਿੱਚ 4 ਜਾਨਾਂ ਚਲੇ ਗਈਆਂ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, SGPC ਦੇ ਮੁੱਖ ਸਕੱਤਰ ਦੀ ਜੋੜਿਆਂ ਸਣੇ ਕੀਤੀ ਸੇਵਾ ਨੇ ਸਿਆਪਾ ਪਾਇਆ। ਇਹ ਮੁੱਖ ਸਕੱਤਰ ਜਿਹੜਾ ਆ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਕਾਰਪੋਰੇਟ ਘਰਾਣੇ ਦਾ ਲੇਖਾਕਾਰ ਆ, ਹਿਸਾਬ ਕਿਤਾਬ ਰੱਖਣ ਵਾਲਾ ਹੈ। ਇਹ ਸੇਵਾਦਾਰ ਨਹੀਂ ਹੈ ਸ਼੍ਰੋਮਣੀ ਕਮੇਟੀ ਦਾ। ਜੇ ਸੇਵਾਦਾਰ ਹੁੰਦਾ ਤੇ ਵੇਖੋ ਰਾਮਦਾਸ ਲੰਗਰ ਦੇ ਵਿੱਚ ਗਿਆ ਸੀਗਾ, ਉੱਥੇ ਭੱਠੀਆਂ ਦੀ ਸੇਵਾ ਪ੍ਰਾਰੰਭ ਹੋਣੀ ਸੀਗੀ, ਸਾਰੇ ਜਣੇ ਜੋੜਾ ਲਾ ਕੇ ਖੜੇ ਆ। ਇਹ ਸਾਹਿਬ ਹੈ ਜਿਹੜੇ ਇਹ ਫੀਤਿਆਂ ਸਣੇ ਕਾਲੇ ਬੂਟ ਚਮਕਾਈ ਬੈਠੇ ਸੀਗੇ। ਜੇ ਸੇਵਾਦਾਰ ਹੁੰਦੇ ਤੇ ਇਹਨਾਂ ਨੂੰ ਮਰਿਆਦਾ ਦਾ ਇੰਨਾ ਕੁ ਖਿਆਲ ਹੁੰਦਾ ਕਿ ਕਿੱਥੇ ਜੋੜਾ ਪਹਿਨਣਾ, ਕਿੱਥੇ ਜੋੜਾ ਲਾਉਣਾ ਹੈ, ਇੰਨਾ ਕੁ ਖਿਆਲ ਜ਼ਰੂਰ ਹੁੰਦਾ। ਕਿਉਂਕਿ ਇਹ ਸੇਵਾਦਾਰ ਹੈ ਹੀ ਨਹੀਂ, ਇਹ ਧੱਕੇ ਦੇ ਨਾਲ ਲਾਏ ਉਹ ਲੇਖਾਕਾਰ ਆ, ਜਿਹੜੇ ਉਤਲਿਆਂ ਦੇ ਉੱਤੇ ਬਿਠਾਏ ਆ ਕਿ ਭਾਈ ਇਹਨਾਂ ਨੂੰ ਤੁਸੀਂ ਉਨੇ ਕੀ ਨਹੀਂ ਕਰਨ ਦੇਣੀ। ਇਹ ਕਾਰਪੋਰੇਟ ਘਰਾਣੇ ਦਾ ਜਿਹੜਾ ਬਿਜ਼ਨਸ ਕਰਨ ਦਾ ਢੰਗ ਹੁੰਦਾ ਨਾ ਜੀ, ਕਾਰੋਬਾਰ ਕਰਨ ਦਾ ਢੰਗ ਹੁੰਦਾ ਕਿ ਇੱਕ ਕੋਈ CEO ਬਣਾ ਦਿੰਦੇ, ਕੋਈ EO ਬਣਾ ਦਿੰਦੇ ਆ, ਕੋਈ ਮੈਨੇਜਰ, ਕੋਈ ਇਹੋ ਜਿਹੇ ਅਹੁਦੇ ਦੇ ਕੇ ਕਿ ਹੇਠਲੇ ਤੋਂ ਉੱਤੇ ਕੋਈ ਹੋਵੇ, ਉਤਲੇ ਦੇ ਉੱਤੇ ਕੋਈ ਹੋਵੇ। ਸੋ ਇਹ ਉਤਲਿਆਂ ਦੇ ਉੱਤੇ ਇੱਕ ਲਾਇਆ ਗਿਆ ਇੱਕ ਇਹੋ ਜਿਹਾ ਲੇਖਾਕਾਰ ਹੈ ਜਿਹੜਾ ਹਿਸਾਬ ਕਿਤਾਬ ਚੈੱਕ ਕਰਦਾ। ਹੁਣ ਇਹਦੇ ਤੋਂ ਇਹੋ ਜਿਹੀ ਉਮੀਦ ਹੀ ਅਸੀਂ ਕਰ ਸਕਦੇ ਹਾਂ। ਪਰ ਅੱਜ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਵਾਲੇ ਜਿਵੇਂ ਇਹ ਅੱਗੇ ਲੰਘਦਾ ਤੇ ਪਿੱਛੇ ਜਿਹੜਾ ਵਾਕ ਬੋਲਦੇ ਕਿ ਆ ਜਾਂਦਾ ਸਾਡਾ 3 ਲੱਖੀਆ ਸਕੱਤਰ, ਉਹ ਸਹੀ ਕਹਿੰਦੇ ਆ ਕਿ 3 ਲੱਖੀਆ ਸਕੱਤਰ ਹੈ ਜਿਹੜਾ ਉਹ ਪਿੱਛੇ ਹਿਸਾਬ ਕਿਤਾਬ ਦੇਣ ਜੋਗਾ ਹੀ ਆ ਜਾਂ ਆਪਣੀ ਤਨਖਾਹ ਗਿਣ ਜੋਗਾ ਹੀ ਆ। ਜਿਹੜੀ ਇੱਥੇ ਮਰਿਆਦਾ ਜਿਹੜੀ ਰਹਿਤ ਹੈ ਉਹਨੂੰ ਨਿਭਾਉਣ ਜੋਗਾ ਨਹੀਂ। ਕਿਉਂਕਿ ਜਦੋਂ ਇਹਨੂੰ ਪੁੱਛਿਆ ਗਿਆ ਕਿ ਭਾਈ ਤੂੰ ਉੱਥੇ ਜੋੜੇ ਪਾ ਕੇ ਕਿਉਂ ਖੜ ਗਿਆ ਸੈਂ, ਤੇ ਅੱਗੋਂ ਆਂਦਾ ਜੀ ਉਹ ਮੈਨੂੰ ਤਾਂ ਚੇਤਾ ਨਹੀਂ, ਪਤਾ ਨਹੀਂ ਪਾਏ ਸਨ ਜਾਂ ਲਾਏ ਸਨ, ਯਾਦ ਨਹੀਂ ਮੈਨੂੰ, ਮੈਂ ਯਾਦ ਕਰਕੇ ਦੱਸਾਂਗਾ। ਬਿਲਕੁਲ ਕਹਿ ਲਈਏ ਕਿ ਗੈਰ ਸੰਜੀਦਾ ਉਤਰਿਆ ਕਿ ਪਤਾ ਨਹੀਂ ਜੀ ਮੈਂ ਲਾਏ ਸੀ ਜਾਂ ਪਾਏ ਸਨ। ਹੁਣ ਮੱਕੜ ਸਾਹਿਬ ਕਹਿੰਦੇ ਕਿ ਜਾਂਚ ਕਰਵਾਵਾਂਗੇ, ਪਰ ਮੈਨੂੰ ਮੁੱਖ ਸਕੱਤਰ ਤੇ ਉਧਰ ਜਥੇਦਾਰ ਵੀ ਇਹੋ ਜਿਹਾ ਕਰਨ ਡਿਆ। ਨਾਲੇ ਕਹੀ ਜਾਂਦਾ ਜੀ, ਕਹਿੰਦਾ ਕਿ ਜੇ ਮੈਂ ਮਾਫ਼ ਕੀਤਾ ਹੋਵੇ ਮੇਰਾ ਸਿਰ ਵਢਾ ਦਿਓ, ਮੈਂ ਤੇ ਸਿਰਫ ਮਾਫ਼ੀਨਾਮਾ ਪ੍ਰਵਾਨ ਕੀਤਾ ਸੀ। ਹੁਣ ਦੱਸੋ ਮਾਫ਼ੀਨਾਮਾ ਪ੍ਰਵਾਨ ਕਰਨ ਤੇ ਮਾਫ਼ ਕਰਨ ਦੇ ਵਿੱਚ ਅੰਤਰ ਕੀ ਹੈ? ਮਰਿਆ ਨਹੀਂ ਆਕੜਿਆ। ਸੋ ਤਿੰਨਾਂ ਧਿਰਾਂ ਦੀ ਜਿਹੜੀ ਉੱਥੇ ਬੈਠੇ ਆ, ਇਹਨਾਂ ਦੀ ਅਕਲ ਤੇ ਹੱਸਿਆ ਹੀ ਜਾ ਸਕਦਾ, ਹੋਰ ਕੁਝ ਨਹੀਂ ਕੀਤਾ ਜਾ ਸਕਦਾ, ਜਾਂ ਅਫਸੋਸ ਹੀ ਕੀਤਾ ਜਾ ਸਕਦਾ ਸਿੱਖ ਕੌਮ ਤੇ ਕਿ ਉਹਨਾਂ ਦੇ ਉੱਤੇ ਕਿਹੋ ਜਿਹੇ ਲੋਕ ਚੰਬੜ ਗਏ ਆ।
ਜੀ ਜੀ। ਅਗਲੀ ਗੱਲ ਕਰੀਏ, ਇਹ ਗਊ ਰੱਖਿਆ ਨੇ ਪੰਜਾਬ ਦੇ ਵਿੱਚ ਕਈ ਸਨਅਤਾਂ ਦੇ ਉੱਤੇ ਜਿਹੜਾ ਜੀ ਆਪਣੇ ਕਾਲਾ ਸਾਇਆ ਪਾਉਣਾ ਸ਼ੁਰੂ ਕਰਤਾ ਆ। ਡੇਅਰੀ ਉਦਯੋਗ ਨੂੰ ਵੀ ਰਗੜ ਲਿਆ। ਚਿੱਟਾ ਕ੍ਰਾਂਤੀ ਤੋਂ ਪਹਿਲਾਂ ਇੱਥੇ ਚਿੱਟੀ ਕ੍ਰਾਂਤੀ ਹੁੰਦੀ ਸੀਗੀ। ਇੱਕ ਹਰੀ ਕ੍ਰਾਂਤੀ ਹੋਈ ਹੈ, ਕਿ ਚਿੱਟੀ ਕ੍ਰਾਂਤੀ ਹੋਈ ਹੈ, ਤੇ ਬਾਅਦ ਚ ਚਿੱਟਾ ਕ੍ਰਾਂਤੀ ਹੋਈ ਹੈ। ਤੇ ਜਿਹੜੀ ਚਿੱਟੀ ਕ੍ਰਾਂਤੀ ਸੀ ਉਹ ਵੀ ਹਰੀ ਕ੍ਰਾਂਤੀ ਦੇ ਨਾਲੋਂ ਘੱਟ ਨਹੀਂ ਹੈ ਪੰਜਾਬ ਦੇ ਵਿੱਚ, ਕਿਉਂਕਿ ਦੁੱਧ ਨਾਲ ਜੁੜਿਆ ਧੰਦਾ ਸੀਗਾ ਡੇਅਰੀ ਦਾ, ਤੇ ਦਿਲ ਖੋਲ ਕੇ ਕਮਾਈ ਕੀਤੀ ਹੈ ਪੰਜਾਬੀਆਂ ਨੇ। ਅੱਜ ਵੀ ਜੇ ਤੁਸੀਂ ਵੇਖੋਗੇ ਤੇ ਕਈ ਜਿਹੜੇ ਮੱਧ ਵਰਗੀ ਪਰਿਵਾਰ ਹੈ ਜਾਂ ਜਿਹੜੇ ਨਿਮਨ ਪਰਿਵਾਰ ਆ, ਉਹ ਦੁੱਧ ਤੇ ਗੁਜ਼ਾਰਾ ਕਰਦੇ ਤੇ ਬੜਾ ਸੋਹਣਾ ਗੁਜ਼ਾਰਾ ਕਰੀ ਜਾਂਦੇ। ਜਿਹੜੇ ਬੇਜ਼ਮੀਨੇ ਆ, ਆਪਣੀ ਉਹ ਗੈਰਤ ਦੀ ਜ਼ਿੰਦਗੀ ਇਹਨਾਂ ਚੀਜ਼ਾਂ ਤੋਂ, ਇਹੋ ਜਿਹੇ ਛੋਟੇ ਛੋਟੇ ਕਾਰੋਬਾਰਾਂ ਤੋਂ ਜਿਉਂ ਜਾਂਦੇ ਆ। ਇੱਦਾਂ ਹੀ ਇੱਕ ਡੇਅਰੀ ਪਾਲਕਾਂ ਦਾ, ਜਿਹੜਾ ਡੇਅਰੀ ਫਾਰਮਿੰਗ ਦਾ ਧੰਦਾ ਸੀਗਾ, ਜਿਹੜਾ ਪਸ਼ੂ ਪਾਲਕ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਕਾਰੋਬਾਰੀ, ਇਹ ਇੱਕ ਬਹੁਤ ਸੁਨਹਿਰੀ ਦੌਰ ਦੇ ਵਿੱਚ ਗਿਆ ਸੀਗਾ। ਦੇਖੋ, ਤੁਹਾਨੂੰ ਯਾਦ ਹੋਣਾ ਹੈ ਕਿ ਕੋਈ ਸਮਾਂ ਸੀਗਾ, ਅੱਜ ਤੋਂ ਜੇ ਆਪਾਂ 8-10 ਸਾਲ ਪਹਿਲਾਂ ਲਾ ਲਈਏ, ਤੇ ਆਪਾਂ ਸੁਣਦੇ ਹੁੰਦੇ ਸੀ ਕਿ 15-20 ਸਿਰ ਗਾਂ ਹੈ ਜਿਹੜੀ ਦੁੱਧ ਦਿੰਦੀ, ਤੇ ਗੱਲਾਂ ਹੁੰਦੀਆਂ ਸੀ ਪਿੰਡ ਦੇ ਵਿੱਚ। ਅੱਜ ਪੰਜਾਬ ਦੇ ਵਿੱਚ ਆਮ ਡੇਅਰੀ ਕਾਰੋਬਾਰੀਆਂ ਕੋਲ ਇਹੋ ਜਿਹੀਆਂ ਗਾਵਾਂ ਜਿਹੜੀਆਂ 50-50 ਲੀਟਰ 60-60 ਲੀਟਰ ਦੁੱਧ ਦਿੰਦੀਆਂ ਜੀ। ਇਹ ਸਿੱਟਾ ਹੈ ਨਸਲ ਸੁਧਾਰ ਪ੍ਰਕਿਰਿਆ ਦਾ, ਕਿ ਹੌਲੀ ਹੌਲੀ ਬਰੀਡ ਹੈ ਜਿਹੜੇ ਉਹਨਾਂ ਦੀ ਸੁਧਾਈ ਹੁੰਦੀ ਗਈ, ਤੇ ਇਹੋ ਜਿਹੇ ਬਰੀਡ ਜਿਹੜੇ ਆ ਗਏ ਕਿ ਬਹੁਤ ਸਾਰੀ ਆਮਦਨ ਦਿੰਦੇ ਆ। ਤੇ ਇਸ ਕਰਕੇ ਇਹ ਜਿਹੜਾ ਡੇਅਰੀ ਫਾਰਮਿੰਗ ਦਾ ਧੰਦਾ ਸੀਗਾ, ਇਹ ਫੈਲ ਕੇ 2500 ਕਰੋੜ ਦਾ ਹੋ ਗਿਆ ਪੰਜਾਬ ਦੇ ਵਿੱਚ। ਵੈਸੇ ਚਿੱਟੇ ਨੂੰ ਵਾਰੀ ਹੈ ਸਾਡੇ, ਸ਼ਾਇਦ ਇੱਥੇ ਬਹੁਤ ਜਲਦੀ ਕਾਰੋਬਾਰ ਫੈਲਦਾ ਹੈ, ਤਾਂ ਚਿੱਟੇ ਦੁੱਧ ਦਾ ਵੀ ਕਾਰੋਬਾਰ ਹੈ ਜਿਹੜਾ ਬੜੀ ਤੇਜ਼ੀ ਨਾਲ ਫੈਲਿਆ। ਇਸ ਦਾ ਇੱਕ ਕਾਰਨ ਇਹ ਵੀ ਸੀਗਾ, ਇਕੱਲਾ ਦੁੱਧ ਹੀ ਨਹੀਂ, ਨਾਲ ਇਹ ਸੀਗਾ ਕਿ ਜਿਹੜੀ ਉਹ ਨਸਲ ਸੁਧਾਰ ਕੀਤੀ ਇਹਨਾਂ ਨੇ ਪਸ਼ੂਆਂ ਦੀ, ਖਾਸ ਤੌਰ ਤੇ ਗਾਵਾਂ ਦੀ, ਉਹਦੀ ਖਰੀਦੋ ਫਰੋਖਤ ਬੜੇ ਵੱਡੇ ਪੱਧਰ ਤੇ ਹੁੰਦੀ ਹੈ। ਕਿਉਂਕਿ ਗੁਜਰਾਤ ਦੇ ਵਿੱਚ ਵੀ ਜਿਹੜਾ ਦੁੱਧ ਦਾ ਜਾਂ ਡੇਅਰੀ ਦਾ ਸਾਡਾ ਹੈ ਇੱਕ ਤਰ੍ਹਾਂ ਨਾਲ ਕਹਿ ਲਈਏ ਕਨਸੈਪਟ, ਉਹ ਸਾਰਾ ਰਲਦਾ ਮਿਲਦਾ ਹੈ, ਤਾਂ ਉਹ ਖਰੀਦੋ ਫਰੋਖਤ ਬੜੀ ਹੁੰਦੀ ਸੀਗੀ ਗੁਜਰਾਤ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਇੱਥੋਂ ਤੱਕ ਕਿ ਹਰਿਆਣੇ ਨੂੰ ਵੀ ਸਾਡੀਆਂ ਗਾਵਾਂ ਜਾਂਦੀਆਂ ਸਨ। ਤਾਂ ਇਹ ਦੁੱਧ ਦੇ ਨਾਲ ਨਾਲ ਜਿਹੜੇ ਡੇਅਰੀ ਵਾਲੇ ਸੀਗੇ, ਇਹ ਗਾਵਾਂ ਦੀ ਖਰੀਦੋ ਫਰੋਖਤ ਤੇ ਵੀ ਮੋਟੀ ਕਮਾਈ ਕਰ ਲੈਂਦੇ ਸਨ। ਪਰ ਹੁਣ ਜਦੋਂ ਦੀ ਇਹ ਯੂਪੀਏ ਸਰਕਾਰ ਤੋਂ ਬਾਅਦ NDA ਸਰਕਾਰ ਆਈ ਸੱਤਾ ਦੇ ਵਿੱਚ ਕੇਂਦਰ 'ਚ, ਬਿਲਕੁਲ ਸਮੀਕਰਨ ਹੈ ਜਿਹੜੇ ਤੇਜ਼ੀ ਨਾਲ ਬਦਲ ਗਏ। ਇਹਨਾਂ ਨੇ ਕਾਨੂੰਨ ਲੈ ਆਂਦਾ ਕਿ ਜਦੋਂ ਵੀ ਤੁਸੀਂ ਗਾਵਾਂ ਨੂੰ ਟਰਾਂਸਪੋਰਟ ਕਰਨਾ ਹੈ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ NOC ਲੈਣੀ ਪਏਗੀ, ਜਾਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਗਿਆ ਪੱਤਰ ਲੈਣਾ ਪਵੇਗਾ। ਉਹ DC ਤੋਂ ਬਣਾਉਣਾ ਪੈਂਦਾ, ਬਹੁਤ ਸਾਰੀਆਂ ਫਾਰਮੈਲਿਟੀਆਂ ਨੇ। ਫਿਰ ਉਹ ਜੇ ਆਗਿਆ ਪੱਤਰ ਲੈ ਵੀ ਲੈਂਦੇ ਆ, ਤੇ ਉਹ ਮੰਨ ਲਓ ਕਿਸੇ ਟਰੱਕ ਵਾਲੇ ਨੂੰ ਕਹਿੰਦੇ ਆ, ਉਹ ਡਰਾਈਵਰ ਕੰਡਕਟਰ ਨੂੰ ਭੇਜ ਦਿੰਦੇ, ਰਾਹ ਦੇ ਵਿੱਚ ਰੋਕ ਲੈਂਦੇ ਆ। ਇਹ ਕਿਹੜਾ ਪੱਤਰ ਵਹਿੰਦੇ ਆ, ਇਹ ਤੇ ਬਸ ਛੇਤਰ ਹੀ ਵਹਿੰਦੇ ਆ, ਪੱਤਰ ਤੇ ਵਹਿੰਦੇ ਹੀ ਨਹੀਂ ਗੇ। ਉਹਨਾਂ ਨੂੰ ਕੁੱਟ ਘੱਤਦੇ, ਉਹ ਗਾਵਾਂ ਜਿਹੜੀਆਂ ਮਹਿੰਗੀਆਂ ਉਹ ਖੋਹ ਲੈਂਦੇ ਆ। ਹੁਣ ਸਮੱਸਿਆ ਇਹ ਆ ਗਈ ਹੈ ਕਿ ਟਰੱਕਾਂ ਵਾਲੇ ਜਾਣ ਨੂੰ ਤਿਆਰ ਨਹੀਂ ਬਾਹਰ। ਉਹ ਕਹਿੰਦੇ ਕਿ ਅਸੀਂ ਛਿੱਤਰ ਕਿਉਂ ਖਾਈਏ, ਅਸੀਂ ਤੇ ਭਾੜਾ ਢੋਣਾ, ਇੱਥੋਂ ਨਹੀਂ ਤੇ ਉੱਥੋਂ ਇੱਟ ਵੱਟਾ ਭਰ ਲਾਂਗੇ, ਪਰ ਜੁੱਤੀਆਂ ਜ਼ਰੂਰ ਖਾਣੀਆਂ, ਜਲੀਲ ਜ਼ਰੂਰ ਹੋਣਾ। ਸੋ ਇਸ ਕਰਕੇ ਇਹ ਜਿਹੜਾ ਧੰਦਾ ਸੀਗਾ ਉਹ ਸਿਮਟਦਾ ਹੁਣ ਦੱਸਦੇ ਆ ਕਿ ਬਿਲਕੁਲ ਸੁੰਗੜ ਕੇ ਆ ਜਿਹੜਾ, ਉਹ ਮਹਿਜ਼ 500 ਕਰੋੜ ਤੇ ਰਹਿ ਗਿਆ। ਕਿੱਥੇ 2500 ਕਰੋੜ ਦਾ ਸੀਗਾ ਸਾਲਾਨਾ, 500 ਕਰੋੜ ਤੇ ਆ ਗਿਆ। ਜੇ ਬਾਦਲ ਸਾਹਿਬ ਇਸੇ ਤਰ੍ਹਾਂ ਹੀ ਮੂੰਹ ਤੇ ਮਾਸਕ ਪਾ ਕੇ ਬੈਠੇ ਰਹੇ, ਤੇ ਮੇਰੇ ਖਿਆਲ ਦੇ ਨਾਲ 500 ਕਰੋੜ ਤੋਂ ਥੱਲੇ ਅਸੀਂ 50 ਕਰੋੜ ਤੇ ਆ ਜਾਵਾਂਗੇ। ਬਚਾਉਣ ਦੀ ਜ਼ਰੂਰਤ ਹੈ ਇਸ ਧੰਦੇ ਨੂੰ, ਅੱਜ ਤਬਾਹੀ ਦੇ ਕਗਾਰ ਤੇ ਆ। ਜੀ ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੈਪਟਨ ਦਾ ਬਾਦਲ ਤੇ ਫਿਰ ਹਮਲਾ, ਦੋਸਤੀ ਲਈ ਪੰਜਾਬ ਦੇ ਹਿੱਤ ਕੁਰਬਾਨ ਕੀਤੇ। ਇਸ ਮੁੱਦੇ ਤੇ ਕੈਪਟਨ ਨੇ ਕਸੂਤਾ ਘੇਰਿਆ ਪ੍ਰਕਾਸ਼ ਸਿੰਘ ਬਾਦਲ ਨੂੰ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਇਹ ਹੱਲਾ ਕੀਤਾ, ਸ਼ਬਦੀ ਹੱਲਾ ਕੀਤਾ ਕੈਪਟਨ ਅਮਰਿੰਦਰ ਸਿੰਘ ਤੇ, ਕਿ ਇਹਨੇ ਟੱਕ ਲਵਾਇਆ ਸੀ। ਚਾਂਦੀ ਦੀ ਕਈ ਜਿਹੜੀ ਹੈ ਕਾਂਗਰਸੀਆਂ ਦਿੱਤੀ ਸੀ, ਚਾਂਦੀ ਦਾ ਤਸਲਾ ਜਿਹੜਾ ਉਹ ਇਹਨਾਂ ਨੇ ਦਿੱਤਾ ਸੀਗਾ, ਇਹਨਾਂ ਨੇ ਸ਼ੁਰੂ ਕਰਾਈ ਸੀ SYL। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਭਾਸ਼ਣ ਦਾ ਰਿਕਾਰਡ ਕੱਢ ਲਿਆਂਦਾ ਹਰਿਆਣਾ ਅਸੈਂਬਲੀ ਚੋਂ। ਉਹਦੇ ਵਿੱਚ ਚੌਧਰੀ ਦੇਵੀ ਲਾਲ ਜਿਹੜਾ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਹੈ, ਉਹ ਉੱਥੇ ਅਸੈਂਬਲੀ ਦੇ ਵਿੱਚ ਭਾਸ਼ਣ ਕਰਦਾ ਤੇ ਆਪਣੀ ਬਾਦਲ ਸਾਹਿਬ ਦੇ ਨਾਲ ਦੋਸਤੀ ਦੀ ਬਹੁਤ ਕਹਿ ਲਈਏ ਕਿ ਪ੍ਰਾਪਤੀ ਦੱਸਦਾ ਹੈ ਕਿ ਇਹ ਸਭ ਕੁਝ ਜੋ ਹੋ ਰਿਹਾ ਹੈ ਇਹ ਸਾਡੀ ਦੋਸਤੀ ਦੀ ਬਦੌਲਤ ਹੋ ਰਿਹਾ ਹੈ। ਹੁਣ ਉਸ ਚੀਜ਼ ਦਾ ਅਕਾਲੀ ਦਲ ਨੂੰ ਕੋਈ ਤੋੜ ਨਹੀਂ ਲੱਭਦਾ ਪਿਆ, ਕਿਉਂਕਿ ਉਹ ਰਿਕਾਰਡਡ ਭਾਸ਼ਣ ਹੈ ਜੋ ਅਸੈਂਬਲੀ ਦਾ ਰਿਕਾਰਡ ਹੁੰਦਾ, ਉਹਦੇ 'ਚ ਦਰਜ ਹੈ।
ਜਿਹਦੀਆਂ ਕਾਪੀਆਂ ਕਢਾ ਕੇ ਲਿਆਏ। ਹੁਣ ਇਹਨਾਂ ਨੂੰ ਤੋੜ ਨਹੀਂ ਲੱਭਦਾ ਪਿਆ। ਇਹ ਜਿਹੜਾ ਉਹ ਤੋੜ ਲੈ ਜਿਹੜਾ ਕਹਿੰਦੇ ਸਨ ਇਹਨਾਂ ਨੇ ਟੱਕ ਲਵਾਇਆ, ਤੇ ਉਹ ਤੋੜ ਲਿਆ ਹੈ ਕਿ ਭਾਈ ਆ ਦੇਖੋ ਸਾਡੇ ਤੋਂ ਪਹਿਲਾਂ ਤੁਸੀਂ ਕੰਮ ਹੈ ਜਿਹੜਾ ਸ਼ੁਰੂ ਕਰਵਾ ਦਿੱਤਾ ਸੀ। ਹੁਣ ਇਹਨਾਂ ਕੋਲ ਤੋੜ ਨਹੀਂ ਹੈ, ਪਰ ਇਹਨਾਂ ਨੂੰ ਹੋਰ ਤੋੜ ਦਿੱਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ। ਉਹ ਕੱਲ ਕਹਿ ਗਿਆ, ਕਹਿੰਦਾ ਜੀ ਉਹ ਤਾਂ ਵਿਸਰ ਭੋਲੇ 'ਚ ਗਲਤੀ ਹੋ ਗਈ ਸੀ ਬਾਦਲ ਸਾਹਿਬ ਤੋਂ, ਉਹ ਤਾਂ ਭੋਲੇ 'ਚ ਅਣਭੋਲ ਪੁਣੇ 'ਚ ਗਲਤੀ ਹੋ ਗਈ ਸੀ। ਜਾਨੀ ਪ੍ਰੇਮ ਸਿੰਘ ਚੰਦੂਮਾਜਰਾ ਕਦੇ ਕਦੇ ਨਾ ਸੱਚ ਵੀ ਬੋਲ ਜਾਂਦਾ। ਉਹ ਕਬੂਲ ਕਰ ਗਿਆ, ਭਾਵੇਂ ਉਹ ਗਲਤੀ ਨੂੰ ਇਨੋਸੈਂਟ ਗਲਤੀ ਕਰਾਰ ਦੇ ਗਿਆ, ਪਰ ਇਹ ਜ਼ਰੂਰ ਮੰਨ ਗਿਆ ਕਿ ਗਲਤੀ ਹੋਈ ਹੈ। ਹੁਣ ਇਹ ਮਾਮਲਾ ਬੜਾ ਦਿਲਚਸਪ ਹੋਏਗਾ ਅੱਗੇ ਜਾ ਕੇ, ਕਿਉਂਕਿ ਦੋਨੇ ਪਾਰਟੀਆਂ ਖੁਦ ਹੀ ਮੰਨੀ ਜਾ ਰਹੀਆਂ, ਕਿਉਂਕਿ ਕਾਂਗਰਸ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਉਹ ਧਾਰਾ ਜਿਹੜੀ ਆ ਪੁਨਰਗਠਨ ਐਕਟ ਤੋਂ ਬਾਅਦ ਜਿਹੜੀਆਂ 78 ਧਾਰਾ ਜਿਹੜੀਆਂ ਐਡ ਕੀਤੀਆਂ, ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ ਕਾਂਗਰਸ ਨੂੰ, ਕਿ ਸ਼ਰੇਆਮ ਧੱਕਾ ਸੀ, ਇੱਕ ਤਰਫੀ ਕਾਰਵਾਈ ਸੀਗੀ ਜੋ ਪੰਜਾਬ ਦੇ ਵਿਰੁੱਧ ਸੀ। ਤੇ ਅੱਗੇ ਚੱਲ ਕੇ ਚਾਂਦੀ ਦਾ ਬੱਠਲ ਤੇ ਚਾਂਦੀ ਦੀ ਕਹੀ ਖੜ ਗਈ। ਅੱਗੇ ਜਾ ਕੇ ਜੋ ਬਰਨਾਲਾ ਨੇ ਰਾਜੀਵ ਲੰਗੋਵਾਲ ਸਮਝੌਤੇ ਤੋਂ ਬਾਅਦ ਬਰਨਾਲਾ ਸਰਕਾਰ ਨੇ ਇਸ SYL ਦੀ ਸਭ ਤੋਂ ਵੱਡੀ ਲੰਬਾਈ ਦੇ ਵਿੱਚ ਜਿਹੜੀ ਉਸਾਰੀ ਕੀਤੀ, ਉਸ ਸਰਕਾਰ ਦੇ ਵਿੱਚ ਵੀ ਅੱਗੇ ਕੈਪਟਨ ਅਮਰਿੰਦਰ ਸਿੰਘ ਮੌਜੂਦ ਸਨ। ਸੋ ਇਹ ਮਾਮਲਾ ਪਲ ਅੱਗੇ ਰੋਮਾਂਚ ਦੇ ਵਿੱਚ ਦਾਖਲ ਹੁੰਦਾ ਜਾਂਦਾ, ਜਿੱਥੇ ਪੰਜਾਬ ਦਾ ਰਾਖਾ ਨੰਬਰ 1 ਤੇ ਪੰਜਾਬ ਦਾ ਰਾਖਾ ਨੰਬਰ 2 ਇੱਕ ਦੂਜੇ ਦੇ ਭੇਤ ਖੋਲਦੇ ਜਾਂਦੇ ਆ। ਪਰ ਕੁੱਲ ਮਿਲਾ ਕੇ ਲੋਕ ਦੇਖ ਰਹੇ ਆ ਕਿ ਕਿਹਨੇ ਕਿਹੜੇ ਵੇਲੇ ਜਿਹੜਾ ਸੀਗਾ ਉਹ ਇੱਕ ਗਾਣਾ ਆਉਂਦਾ ਹੁੰਦਾ ਸੀਗਾ ਅੱਗੇ ਟੈਲੀਵਿਜ਼ਨ ਤੇ, ਕਿਹਨੇ ਪਿੱਠ ਤੇ ਚਲਾਏ ਵਾਰ, ਉਹ ਹੁਣ ਸਾਰੇ ਪੰਜਾਬੀਆਂ ਨੂੰ ਨਜ਼ਰ ਆਈ ਜਾਂਦਾ ਕਿ ਕਿਹਨੇ ਕਿਹੜੇ ਕਿਹੜੇ ਵੇਲੇ ਪਿੱਠ ਤੇ ਵਾਰ ਕੀਤੇ ਸਨ। ਸੋ ਆਪਣੀਆਂ ਪੋਲਾਂ ਹੁਣ ਖੁੱਲ ਰਹੀਆਂ ਜੀ ਦੋਨਾਂ ਪਾਸਿਆਂ ਤੋਂ। ਅੱਗੇ ਦੇਖੋ ਜੀ ਕੀ ਹੁੰਦਾ ਆ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਦੋਸ਼ੀ ਅਦਾਲਤ ਵਿੱਚ ਚੀਕਿਆ, ਜੱਜ ਸਾਹਿਬ ਪੁਲਿਸ ਰਿਮਾਂਡ ਨਾ ਦਿਓ। ਇਹ ਤਾਂ ਚੀਕਿਆ, ਇਹਨੂੰ ਪਤਾ ਸੀਗਾ ਜੇ ਰਿਮਾਂਡ ਤੇ ਲੈ ਗਏ ਤੇ ਫੇਰ ਚੀਕਣ ਦੀ ਵਾਰੀ ਜਿਹੜੀ ਆ ਮੇਰੀ ਆ ਜਾਣੀ ਆ। ਇੱਥੇ ਤੇ ਇਕੱਲੇ ਚੀਕਾਂ ਦੇ ਨਾਲ ਹੀ ਸਰ ਜਾਣਾ, ਤੇ ਉੱਥੇ ਚੀਕ ਚੜਾਹਟ ਪੈ ਜਾਣਾ। ਉੱਥੇ ਹੜਾਹਟ ਰਾਗ ਦੇ ਵਿੱਚ ਅਗਲਿਆਂ ਨੇ ਕਹਿਣਾ ਕਿ ਸੁਣਾ ਨਗਮੇ। ਇਹ ਤਾਂ ਕਰਕੇ ਉੱਥੇ ਅਦਾਲਤ ਦੇ ਵਿੱਚ ਕਲਪਿਆ, ਸਿਰ ਵੀ ਮਾਰਿਆ। ਹੁਸ਼ਿਆਰਪੁਰ ਅਦਾਲਤ ਦੀ ਇਹ ਘਟਨਾ ਅੱਜ ਦੀ, ਇਹਦੇ ਵਿੱਚ ਦੋਸ਼ੀ ਸੀਗਾ ਚੋਰੀ ਦੇ ਕੇਸ ਦੇ ਵਿੱਚ। ਉੱਥੇ ਆ ਕੇ ਅਦਾਲਤ ਦੇ ਵਿੱਚ ਉਹਨੇ ਅਚਾਨਕ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਉੱਥੇ ਮੇਜ਼ ਪਿਆ ਸੀ, ਮੇਜ਼ ਦੇ ਨਾਲ ਜ਼ੋਰ ਦੀ ਸਿਰ ਪਟਕਿਆ, ਲਹੂ ਲੁਹਾਨ ਹੋ ਗਿਆ ਤੇ ਜ਼ੋਰ ਦੀ ਚੀਕਣ ਲੱਗਾ, ਕਹਿੰਦਾ ਜੀ ਰੱਬ ਦਾ ਵਾਸਤਾ ਮੈਨੂੰ ਰਿਮਾਂਡ ਤੇ ਨਾ ਘੱਲਿਓ, ਮੈਨੂੰ ਮਾਰ ਦੇਣਗੇ ਕੁੱਟ ਕੇ। ਜੱਜ ਸਾਹਿਬ ਨੇ ਆਖਿਆ, ਉਹਨੇ ਆਖਿਆ ਗੱਲ ਤੇ ਦੱਸ, ਕਾਹਤੋਂ ਇਸ ਤਰ੍ਹਾਂ ਤੂੰ ਕਰਨ ਡਿਆ ਹੈ, ਦੱਸ ਪ੍ਰੋਬਲਮ ਕੀ ਹੈ, ਸਮੱਸਿਆ ਕੀ ਹੈ। ਤੇ ਉਹ ਫਿਰ ਹੌਲੀ ਜਿਹੇ ਬੋਲਿਆ, ਉਹਨੇ ਕਿਹਾ ਜੀ ਮੈਂ ਉਹੀ ਬੰਦਾ ਵਾਂ ਜਿਹਨੇ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਇਹ ਉਹੀ ਚੋਰ ਸੀਗਾ ਜਿਹਨੇ ਪਰਸੋਂ ਹੁਸ਼ਿਆਰਪੁਰ ਦੀ ਪੁਲਿਸ ਜਦੋਂ ਪ੍ਰੈਸ ਕਾਨਫਰੰਸ ਕਰ ਰਹੀ ਸੀ ਤੇ ਵਿੱਚ DSP ਆਖਣ ਡਿਆ ਸੀਗਾ ਜੀ ਕਿ ਆਹ ਚੋਰ ਨੇ, ਇਹਨਾਂ ਨੇ 15 ਚੋਰੀਆਂ ਕੀਤੀਆਂ, ਆਹ ਮਾਲ ਪਿਆ, ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਹੈ, ਨਾਲ ਚਿੱਟਾ ਵੀ ਫੜਿਆ, ਇਹ ਉਹਦੇ ਤੋਂ ਵੱਡੀ ਪ੍ਰਾਪਤੀ ਹੈ। ਤੇ ਇਹ ਬੰਦਾ ਬੋਲ ਪਿਆ ਵਿੱਚੋਂ, ਕਹਿੰਦਾ ਪ੍ਰੈਸ ਵਾਲੇ ਪੱਤਰਕਾਰ ਭਰਾਵੋ 1 ਮਿੰਟ ਦਿਓ ਮੈਨੂੰ। ਉਹ ਕਹਿੰਦੇ ਹਾਂ ਭਾਈ ਦੱਸ। ਕਹਿੰਦਾ ਜੀ ਗੱਲ ਇਹ ਹੈ ਕਿ ਚੋਰੀਆਂ 15 ਨਹੀਂ, ਇਹ ਝੂਠ ਬੋਲਦੇ, ਚੋਰੀਆਂ ਕੀਤੀਆਂ 25 ਜੀ, ਚੋਰੀਆਂ ਕੀਤੀਆਂ ਸੀ 25, ਤੇ ਉਹਦੇ ਵਿੱਚੋਂ 2 ਸਾਡੇ ਸਾਥੀਆਂ ਨੂੰ ਨੇਤਾ ਜੀ ਆ ਕੇ ਛਡਾ ਕੇ ਲੈ ਗਏ ਆ, ਪਰ ਚੋਰੀਆਂ ਸੀ 25 ਕੀਤੀਆਂ ਸੀ। ਝੂਠ ਨਹੀਂ ਬੋਲਾਂਗੇ, ਦੀਨ ਇਮਾਨ ਦੇ ਨਾਲ ਇਹ ਗੱਲ ਕਹਾਂਗੇ ਕਿ ਚੋਰੀਆਂ 25 ਕੀਤੀਆਂ ਸਨ। ਕਹਿੰਦੇ ਦੂਜਾ ਸੱਚ ਇਹ ਹੈ ਕਿ ਜਿਹੜੇ ਜਨਾਬ ਹੋਰੀ ਸਾਨੂੰ ਚਿੱਟੇ ਦਾ ਨਾਲ ਦੋਸ਼ੀ ਬਣਾਉਂਦੇ ਆ, ਇਹ ਚਿੱਟਾ ਸਾਡਾ ਨਹੀਂ, ਇਹ ਚਿੱਟਾ ਤੇ ਸਾਹਿਬ ਨੇ ਆਪਦੀ ਅਲਮਾਰੀ ਚੋਂ ਕੱਢਿਆ ਸੀ। ਇਹ ਉਹੀ ਚੋਰ ਸੀਗਾ ਜਿਹੜਾ ਉੱਥੇ ਜਾ ਕੇ ਕਲਪਿਆ, ਕਿਉਂਕਿ ਇਹਨੂੰ ਪਤਾ ਸੀ ਜੇ ਵਾਪਸ ਉੱਥੇ ਚਲਾ ਗਿਆ ਤੇ ਫੇਰ ਜਿਹੜੇ ਹਿਸਾਬ ਕਿਤਾਬ ਸਾਰੇ ਬਰਾਬਰ ਹੋ ਜਾਣਗੇ। ਪਰ ਜੱਜ ਨੇ ਵੀ ਰੱਖ ਵਿਖਾਈ, ਕਿਉਂਕਿ ਉਹ ਸੱਚ ਬੋਲਿਆ ਸੀ। ਜੱਜ ਨੇ ਕਿਹਾ ਕਿ ਭਾਈ ਨਹੀਂ, ਰਿਮਾਂਡ ਦੀ ਲੋੜ ਨਹੀਂ, ਇਹਨੂੰ ਜੇਲ੍ਹ 'ਚ ਭੇਜ ਦਿਓ, 4 ਦਿਨ ਆਰਾਮ ਕਰੇਗਾ। ਇਹਨੂੰ ਇੱਧਰ ਜੇ ਭੇਜ ਦਿੱਤਾ ਤੇ ਸ਼ਾਇਦ ਫਿਰ ਇਹ ਲੱਤਾਂ ਤੇ ਨਹੀਂ ਆਏਗਾ ਜੀ। ਇਹ ਸ਼ਾਇਦ ਇਹ ਸੋਚਦਾ ਵੀ ਸ਼ਾਇਦ ਜੇਲ੍ਹ 'ਚ ਬਚ ਜਾਵੇਗਾ, ਪਰ ਉਹਨਾਂ ਨੂੰ ਨਹੀਂ ਪਤਾ ਇਹਨਾਂ ਦੇ ਕਾਨੂੰਨ ਦੇ ਹੱਥ ਬੜੇ ਲੰਬੇ ਆ, ਉੱਥੋਂ ਤਾਈਂ ਵੀ ਪਹੁੰਚ ਜਾਣੇ ਆ। ਅਗਲੀ ਜੇ ਆਪਾਂ ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਮੁੱਖ ਮੰਤਰੀ ਪ੍ਰਕਾਸ਼ ਬਾਦਲ ਅਚਾਨਕ ਹੋਏ ਬਿਮਾਰ, ਪ੍ਰੋਗਰਾਮ ਮੁਲਤਵੀ। ਹਾਂਜੀ, ਅੱਜ ਅਚਾਨਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜੇ ਉਹ ਬਿਮਾਰ ਪੈ ਗਏ ਆ ਜੀ। ਤੇ ਖਬਰ ਇਹ ਆਈ ਹੈ ਕਿ 3 ਦਿਨਾਂ ਦੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਆ ਮੁਲਤਵੀ ਕਰ ਦਿੱਤੇ ਗਏ ਆ। ਹੁਣ ਮੁੱਢਲੀ ਖਬਰ ਇਹੀ ਹੈ ਕਿ ਉਹਨਾਂ ਨੂੰ ਵਾਇਰਲ ਬੁਖਾਰ ਆਇਆ,
ਜਿਹਦੇ ਕਰਕੇ ਉਹਨਾਂ ਨੂੰ ਅਰੈਸਟ ਦੀ ਸਲਾਹ ਦਿੱਤੀ ਹੈ ਡਾਕਟਰਾਂ ਨੇ। ਮੁੱਢਲੇ ਤੌਰ 'ਤੇ 3 ਦਿਨਾਂ ਦੇ ਪ੍ਰੋਗਰਾਮ ਹੈ ਜਿਹੜੇ ਮੁਲਤਵੀ ਕਰ ਦਿੱਤੇ ਗਏ। ਉਸ ਤੋਂ ਬਾਅਦ ਨਵਾਂ ਸ਼ਡਿਊਲ ਹੈ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਉਹ ਜਾਰੀ ਕਰੇਗਾ। ਸੋਸ਼ਲ ਮੀਡੀਆ 'ਤੇ ਜੀ ਫਿਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਫਿਰ ਉਹੀ ਗੱਲਾਂ ਜੋ ਨੈਗੇਟਿਵ ਟਿੱਪਣੀਆਂ ਆਉਂਦੀਆਂ ਨੇ, ਅਰਦਾਸਾਂ ਕੀਤੀਆਂ ਜਾ ਰਹੀਆਂ ਇਹਨਾਂ ਦੀ ਸਿਹਤਕ ਨੁਕਸਾਨ ਲਈ, ਪਰ ਇਹ ਨਹੀਂ ਕਰਨਾ ਚਾਹੀਦਾ ਜੀ ਸਾਨੂੰ ਕਿਸੇ ਬਜ਼ੁਰਗ ਦੇ ਲਈ। ਖਾਸ ਤੌਰ 'ਤੇ ਇੱਦਾਂ ਦੀ ਟਿੱਪਣੀਆਂ ਜਿਹੜੀਆਂ ਉਹ ਸਾਡੇ ਪੰਜਾਬੀਆਂ ਨੂੰ ਸ਼ੋਭਦਾ ਨਹੀਂ, ਜਿਨ੍ਹਾਂ ਦਾ ਫਲਸਫਾ ਹੈ ਸਰਬੱਤ ਦਾ ਭਲਾ। ਜੀ ਜੀ। ਅਤੇ ਜਾਂਦੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਹੁਣੇ ਤਾਜ਼ਾ ਜਾਣਕਾਰੀ ਮਿਲ ਰਹੀ ਹੈ ਵੀ ਮਨਜੀਤ ਜੀਕੇ ਅਤੇ ਉਹਨਾਂ ਦੇ ਜਿਹੜੇ ਜੀ ਸਾਥੀ ਬਾਵਾ ਹੁਣਾਂ ਨੂੰ ਇੱਕ ਫਰੋਡ ਦੇ ਕੇਸ 'ਚ ਸੰਮਨ ਜਾਰੀ ਹੋਏ ਨੇ। ਹਾਂ ਬਿਲਕੁਲ ਜੀ, ਇਹ ਖਬਰ ਜਿਹੜੀ ਹੈ ਉਹ ਹੁਣੇ ਜਿਹੜੀ ਆ ਆਈ ਹੈ ਧਿਆਨ ਦੇ ਵਿੱਚ, ਤੁਹਾਡੇ ਕੋਲ ਪਹਿਲਾਂ ਪਹੁੰਚ ਗਈ। ਇਹ ਰਵਿੰਦਰ ਸਿੰਘ ਬਾਵਾ ਇਹਦਾ ਸਾਥੀ ਹੈ, ਨਾਲੇ ਕਾਰੋਬਾਰੀ ਸਾਥੀ ਹੈ, ਇਹਦੀ ਕੰਪਨੀ ਦਾ ਜਿਹੜਾ ਸਹਿਯੋਗੀ ਮੈਨੇਜਰ ਵੀ ਹੈ। ਉਹਨੂੰ ਤੇ ਮਨਜੀਤ ਸਿੰਘ ਜੀਕੇ ਨੂੰ, ਦੋਨਾਂ ਨੂੰ ਹੀ ਇਹ ਸਮਨਿੰਗ ਹੋਈ ਹੈ ਜੀ। ਇਹ ਕਿਸੇ ਸਮੇਂ MRB ਪ੍ਰਮੋਟਰਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਸਨ, ਸ਼ਾਇਦ ਹੁਣ ਵੀ ਨੇ। ਤਾਂ ਇਹਨਾਂ ਨੇ ਇੱਕ ਕੰਪਨੀ ਸੀਗੀ ਸਪਲੈਂਡਰ, ਉਹਦੇ ਨਾਲ ਰਲ ਕੇ ਇੱਕ ਜ਼ਮੀਨ ਦਾ ਸੌਦਾ ਕੀਤਾ ਸੀਗਾ। ਫਰੀਦਾਬਾਦ ਦੇ ਨੇੜੇ ਇੱਕ ਪਿੰਡ ਸੀ ਮਹਿਰਾਜਪੁਰ, ਉੱਥੇ ਜ਼ਮੀਨ ਵੇਖੀ ਸੀ ਇਹਨਾਂ ਨੇ 10 ਕਿੱਲੇ। ਉਹ ਦੋਨਾਂ ਦੀ ਪਾਰਟਨਰਸ਼ਿਪ ਸੀ ਅਤੇ ਉਹਦੇ ਲਈ ਉਹਨਾਂ ਨੇ 6 ਕਰੋੜ ਰੁਪਈਆ, ਜਿਹੜਾ ਉਹਨਾਂ ਦਾ ਜੋ ਕਹਿਣਾ ਹੈ ਕਿ 6 ਕਰੋੜ ਰੁਪਈਆ ਸੀ, ਉਹਦੇ ਲਈ ਇਹਨਾਂ ਨੂੰ ਦਿੱਤਾ ਸੀਗਾ। ਬਾਅਦ ਦੇ ਵਿੱਚ ਉਹ ਜ਼ਮੀਨ ਹੈ ਜਿਹੜੀ ਉਹਦਾ ਕੋਈ ਨਿਕਲਿਆ ਕੋਈ ਹੋਰ ਰੌਲਾ। ਤਾਂ ਇਹ ਕਹਿੰਦੇ ਕਿ ਜਿਹੜੇ ਸਪਲੈਂਡਰ ਵਾਲੇ ਉਹ ਕਹਿੰਦੇ ਕਿ ਜੀ ਸਾਨੂੰ ਇਹਨਾਂ ਨੇ ਚੈੱਕ ਦਿੱਤੇ, ਜਦੋਂ ਅਸੀਂ ਆਪਦੀ ਰਕਮ ਵਾਪਸ ਮੰਗੀ ਤਾਂ ਕਰੋੜ ਰੁਪਈਏ ਦੇ ਇਹਨਾਂ ਨੇ 3 ਚੈੱਕ ਦਿੱਤੇ ਸਨ, ਜਿਹਦੇ 'ਚੋਂ 2 ਆ ਜਿਹੜੇ ਬਾਉਂਸ ਹੋ ਗਏ, ਇੱਕ ਚੈੱਕ ਜਿਹੜਾ ਉਹ ਕੈਸ਼ ਹੋਇਆ। ਹੁਣ ਉਹਨਾਂ ਚੈੱਕਾਂ ਨੂੰ ਲੈ ਕੇ ਹੀ ਉਹਨਾਂ ਨੇ ਕੇਸ ਕੀਤਾ ਸੀਗਾ। 138 ਸੈਕਸ਼ਨ ਦੇ ਅਧੀਨ ਇਹਨਾਂ ਨੂੰ ਸਮਨਿੰਗ ਹੋਈ ਹੈ ਜੀ, ਬਾਵਾ ਸਾਹਿਬ ਨੂੰ ਤੇ ਜੀਕੇ ਸਾਹਿਬ ਨੂੰ। ਜੀਕੇ ਸਾਹਿਬ ਕਹਿ ਰਹੇ ਆ ਕਿ ਜੇ ਕੋਈ ਆਉਣਗੇ ਸੰਮਨ ਤਾਂ ਅਸੀਂ ਰਿਸਪੌਂਡ ਕਰਾਂਗੇ ਉਸ ਹਿਸਾਬ ਨਾਲ। ਇਹ ਤਾਂ ਕਹਿੰਦੇ ਆ ਜੀ ਕਿ ਸਾਰਾ ਕੁਛ ਮਾਮਲਾ ਜਿਹੜਾ ਨਿਪਟ ਚੁੱਕਾ। ਦੂਜੇ ਪਾਸੇ ਬਾਵਾ ਸਾਹਿਬ ਹੈ ਜਿਹੜੇ, ਉਹਨਾਂ ਦਾ ਕਹਿਣਾ ਵਾ ਕਿ ਅਸੀਂ ਆਲਰੇਡੀ ਉਸ ਕੰਪਨੀ 'ਤੇ ਵੀ ਕੇਸ ਕੀਤਾ ਸੀਗਾ, ਸੋ ਉਹ ਇਨਕਾਰ ਕਰਦੇ ਪਏ ਇਹਨਾਂ ਸਾਰੇ ਦੋਸ਼ਾਂ ਤੋਂ। ਪਰ ਜੀਕੇ ਸਾਹਿਬ ਲਈ ਸਮੱਸਿਆਵਾਂ ਜਿਹੜੀਆਂ ਉਹ ਦਿਨੋਂ ਦਿਨ ਉੱਭਰ ਰਹੀਆਂ, ਕਿਉਂਕਿ ਉੱਧਰ ਸਰਨਾ ਸਾਹਿਬ ਵੀ ਇਹਨਾਂ 'ਤੇ ਇਲਜ਼ਾਮ ਲਾਈ ਜਾਂਦੇ ਆ ਕਿ FD ਆ ਜਾਂ ਕੁਛ ਇਹੋ ਜਿਹਾ ਹੋਰ ਸੀਗਾ, ਉਹ ਸਾਰਾ ਹੀ ਕਾਲਾ ਮਾਲਾ ਹੋਈ ਜਾਂਦਾ ਹੈ। ਉਹਦੇ ਲਈ ਜ਼ਿੰਮੇਵਾਰ ਸਿਰਸਾ ਤੇ ਜੀਕੇ ਸਾਹਿਬ ਹੈ। ਆਉਣ ਵਾਲੇ ਦਿਨਾਂ 'ਚ ਹੁਣ, ਕਿਉਂਕਿ ਦੇਖੋ ਜੀਕੇ ਸਾਹਿਬ ਨੇ ਕੇਜਰੀਵਾਲ ਸਾਹਿਬ ਹੋਰਾਂ 'ਤੇ ਬਹੁਤ, ਤੁਹਾਨੂੰ ਪਤਾ ਕਿ ਬਹੁਤ ਕੰਡੇ ਬੀਜੇ ਹੈ, ਤਾਂ ਆਉਣ ਵਾਲੇ ਦਿਨਾਂ 'ਚ ਦੇਖ ਸਕਦੇ ਹਾਂ, ਕਿਉਂਕਿ ਇਹ ਹੁਣ ਦਿੱਲੀ 'ਚ ਨੇ, ਕੇਸ ਇਹਨਾਂ ਦਾ ਦਿੱਲੀ 'ਚ ਹੈ। ਤਾਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਹੁਣ ਕਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ, ਕਿਉਂਕਿ ਜੇ ਇਸ ਤਰ੍ਹਾਂ ਦੀ ਸਮਨਿੰਗ ਹੋਈ ਹੈ, ਮਾਮਲਾ ਅਦਾਲਤ 'ਚ ਜਾਏਗਾ, ਤਾਂ ਫਿਰ ਦਿੱਲੀ ਸਰਕਾਰ ਵੀ ਵੇਖੇਗੀ ਕਿ ਇਹ ਮਾਮਲਾ ਕਿੰਨਾ ਕੁ ਗੰਭੀਰ ਹੈ। ਸੋ ਅੱਗੇ ਜਾ ਕੇ ਦੇਖਾਂਗੇ ਕਿ ਇਹ ਗੰਭੀਰ ਤੇ ਕਿੰਨਾ ਕੁ ਹੈ, ਤਸਵੀਰ ਕੀ ਹੈ, ਤੇ ਫਿਰ ਜੀਕੇ ਸਾਹਿਬ ਦੀ ਤਕਦੀਰ ਕੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।